यही वो बेल्ट है जिथे पहलू खान उसकी लिंचिंग होंदी है, फिर एक लिंचिंग होंदी है, फिर राजस्थान के दो मुसलमान नौजवान जुनैद और दूसरे जिउंदे साड़ते जाते हैं। ਜਿਹੜੇ ਉਹਨਾਂ ਨੂੰ ਸਾੜਨ ਦੇ ਲਈ ਮੇਨ ਕਲਪਰੇਟ ਹੈ ਉਹ ਵੀਡੀਓ ਪਾ ਰਿਹਾ ਸੀ ਕਿ ਜੀ ਮੈਂ ਆ ਰਿਹਾ ਜੀ ਔਰ ਤੁਹਾਨੂੰ ਸਬਕ ਸਿਖਾਵਾਂਗੇ ਔਰ ਇਸ ਵਾਰੀ ਅਸੀਂ ਖਾਲੀ ਨਹੀਂ ਜਾਵਾਂਗੇ। ਨੌਜਵਾਨਾਂ ਨੇ ਇਹ ਦੇਖ ਲਿਆ ਸੀ ਕਿ ਵੀ ਨਾ ਸਾਨੂੰ ਪਹਿਲਾਂ ਡਿਫੈਂਡ ਕੀਤਾ ਵੀ ਇਹ ਲਿੰਚਿੰਗਸ ਹੋ ਗਈਆਂ, ਦੋਸ਼ੀਆਂ ਨੂੰ ਜਿਹੜੇ ਨੇ ਉਹ ਸਜ਼ਾ ਦਾ ਕੀ ਦੇਣੀ ਹੈ। ਸੋ ਇਸ ਵਾਰ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਮਹੱਲਿਆਂ ਦੀ ਬਿਗਨਿੰਗ ਕੋਠਿਆਂ ਦੇ ਉੱਤੇ ਪੱਥਰ ਵੀ ਇਕੱਠੇ ਕੀਤੇ ਹੋਏ ਸੀ, ਉਹਨਾਂ ਨੇ ਆਪਣਾ ਪ੍ਰਬੰਧ ਕੀਤਾ ਹੋਇਆ ਸੀ। ਜਦੋਂ ਉਹਨਾਂ ਦੇ ਮਹੱਲੇ ਦੇ ਜਾਂ ਜਿੱਥੇ ਹਮਲਾ ਕੀਤਾ ਤੇ ਉਹ ਜਦੋਂ ਨਿਕਲੇ ਫਿਰ ਤਾਂ ਇਹ ਆਪਣੀਆਂ ਗੱਡੀਆਂ ਵੀ ਛੱਡ ਕੇ ਦੌੜੇ ਤੇ ਜੁੱਤੀਆਂ ਵੀ ਛੱਡ ਕੇ ਦੌੜੇ ਤੇ ਧੋਤੀਆਂ ਵੀ ਇਹਨਾਂ ਦੀਆਂ ਖੁੱਲ ਗਈਆਂ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣੇ ਦੇ ਨੂੰਹ ਜ਼ਿਲ੍ਹੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਕਰਨ ਆਏ ਹਿੰਦੂਤਵੀ ਗੁੰਡਿਆਂ ਦਾ ਮੁਸਲਮਾਨ ਨੌਜਵਾਨਾਂ ਨੇ ਮੂੰਹ ਤੋੜਵਾ ਜਵਾਬ ਵੀ ਦਿੱਤਾ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਮੁਸਲਮਾਨਾਂ ਨੇ ਆਪਣੇ ਆਪ ਨੂੰ ਖੁਦ ਡਿਫੈਂਡ ਕੀਤਾ, ਕਿਉਂਕਿ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਪੁਲਿਸ ਤਾਂ ਫਸਾਦੀਆਂ ਦੇ ਨਾਲ ਰਲੀ ਹੋਈ ਹੈ ਔਰ ਭਾਰਤ ਦੇ ਸਿੱਖਾਂ ਨੂੰ ਵੀ ਆਪਣੇ ਆਪ ਨੂੰ ਖੁਦ ਨੂੰ ਡਿਫੈਂਡ ਕਰਨ ਦੇ ਜਿਹੜੇ ਰਾਹ ਤੇ ਉਹ ਤੁਰਨਾ ਪੈਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੇ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਹੜੇ ਆਲਮੋਸਟ 1982 ਤੋਂ 1984 ਤੱਕ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਤੇ ਉਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਸਨ। ਗੁਰੂ ਰਾਮਦਾਸ ਲੰਗਰ ਦੇ ਉੱਪਰ ਉਹਨਾਂ ਦਾ ਜਿਹੜਾ ਹੈ ਉਹ ਬੈਠਕ ਹੁੰਦੀ ਸੀ ਜਿਹਦੇ 'ਚ ਸੈਂਕੜਿਆਂ ਦੀ ਗਿਣਤੀ ਸਿੱਖ ਸੰਗਤਾਂ ਆਉਂਦੀਆਂ ਸੀ। ਓਪਨ ਪੱਤਰਕਾਰ ਵੀ ਆਉਂਦੇ ਸੀ, ਗੱਲਬਾਤ ਵੀ ਹੁੰਦੀ ਸੀ। ਫਿਰ ਮੰਜੀ ਸਾਹਿਬ ਤੋਂ ਜਦੋਂ ਧਰਮ ਯੁੱਧ ਮੋਰਚੇ ਦੇ ਜਥੇ ਜਾਂਦੇ ਸੀ ਉਹਨਾਂ ਨੂੰ ਐਡਰੈਸ ਕਰਦੇ ਸੀ, ਉਹਨਾਂ ਨੂੰ ਵੀ ਮੈਸੇਜ ਦਿੰਦੇ ਸੀ। ਅੱਛਾ। ਔਰ ਇੱਕ ਗੱਲ ਜਿਹੜੀ ਰਿਪੀਟਡਲੀ ਜੇ ਤੁਸੀਂ ਉਹਨਾਂ ਦੀਆਂ ਸਪੀਚਸ ਅੱਜ ਵੀ ਸੁਣੋ ਤੇ ਉਹ ਸਿੱਖਾਂ ਨੂੰ ਇਹ ਕਹਿੰਦੇ ਸੀ ਕਿ ਵੀ ਦੇਖੋ ਤੁਸੀਂ ਐਸ਼ ਪ੍ਰਸਤੀ ਦੇ ਵਿੱਚ ਪੈ ਗਏ ਹੋ, ਘਰਾਂ ਦੇ ਵਿੱਚ ਤੁਸੀਂ ਫਰਿੱਜ, ਟੈਲੀਵਿਜ਼ਨ, ਦੂਸਰੀਆਂ ਹੋਰ ਕੀਮਤੀ ਵਸਤੂਆਂ ਰੱਖਦੇ ਹੋ, ਹਥਿਆਰ ਰੱਖੋ, ਬਿਲਕੁਲ ਡਿਫੈਂਡ ਕਰੋ। ਇੱਕ ਵਕਤ ਆਏਗਾ ਜਦੋਂ ਤੁਹਾਡੇ ਤੇ ਹਮਲੇ ਹੋਏ ਦੁਸ਼ਮਣ ਨੂੰ ਕੀ ਕਹਿੰਦਾ ਐਵੇਂ ਟੀਵੀ ਦਿਖਾਓਗੇ ਉਹਦੇ ਸਾਹਮਣੇ ਕਰਕੇ। ਪਰ ਉਦੋਂ ਕਈਆਂ ਨੂੰ ਉਹ ਅਮਿਊਜ਼ਿੰਗ ਲੱਗਦਾ ਸੀ, ਸਾਨੂੰ ਵੀ ਲੱਗਦਾ ਸੀ ਵੀ ਅਮਿਊਜ਼ਿੰਗ ਹੈ। ਤੇ ਉਦੋਂ ਤੱਕ ਕਿਸੇ ਨੂੰ ਇਹ ਰਿਅਲਾਈਜੇਸ਼ਨ ਤਾਂ ਨਹੀਂ ਸੀ ਕਿ ਵੀ ਇਹ ਵੀ ਵਕਤ ਆਏਗਾ ਕਿ ਵੀ ਹਜ਼ਾਰਾਂ ਦੀਆਂ ਭੀੜਾਂ ਜਿਹੜੀਆਂ ਨੇ, ਹਾਲਾਂ ਜਿਨ੍ਹਾਂ ਲੋਕਾਂ ਨੇ 47 ਦਾ ਦੌਰ ਦੇਖਿਆ ਹੋਇਆ ਸੀ, ਉਹ ਬਜ਼ੁਰਗ ਜਾਂ ਦੂਜੇ, ਉਹ ਤਾਂ ਉਸ ਸਾਰੇ ਨੈਰੇਟਿਵ ਤੋਂ ਹੀ ਘਬਰਾਉਂਦੇ ਸੀ ਕਿਉਂਕਿ ਆਲਰੇਡੀ ਉਜੜੇ ਹੋਏ ਸੀ। ਇੱਕ ਵਾਰੀ ਉਜੜ ਕੇ ਆਇਆ, ਹੁਣ 37 ਸਾਲ ਬਾਅਦ ਉਹ ਦੁਬਾਰਾ ਨਹੀਂ ਸੀ ਉਜੜਨਾ ਚਾਹੁੰਦੇ। ਪਰ ਉਹਨਾਂ ਨੂੰ ਇਹ ਸਮਝ ਆਉਂਦੀ ਸੀ ਕਿ ਜਦੋਂ ਇਹ ਨਫ਼ਰਤ ਦੀ ਅੱਗ ਫੈਲਾਈ ਜਾਂਦੀ ਹੈ ਜਾਂ ਸਟੇਟ ਨਾਲ ਜੁੜ ਜਾਂਦੀ ਹੈ ਕਿਸੇ ਦੇ, ਕਿ ਵੀ ਉਦੋਂ ਇਵੇਂ ਹੀ ਹੁੰਦਾ ਹੈ ਵੀ ਤੁਸੀਂ ਆਪਣਾ ਆਪਾ ਹੀ ਡਿਫੈਂਡ ਕਰ ਸਕਦੇ ਹੋ ਜੇ ਤੁਸੀਂ ਕਰ ਸਕੋ, ਅਦਰਵਾਈਜ਼। ਔਰ ਇਹੀ ਐਗਜ਼ੈਕਟਲੀ ਜਦੋਂ ਨਵੰਬਰ 84 ਚ 31 ਅਕਤੂਬਰ ਤੋਂ ਬਾਅਦ ਜਿਹੜਾ ਸਟੇਟ ਸਪਾਂਸਰਡ ਪ੍ਰੋਗਰਾਮ ਸਿੱਖਾਂ ਦੇ ਖਿਲਾਫ ਹੋਇਆ, ਹੁਣ ਜਿਨ੍ਹਾਂ ਘਰਾਂ ਦੇ ਵਿੱਚ ਈਵਨ ਜਿਨ੍ਹਾਂ ਦੇ ਕੋਲ ਲਾਇਸੈਂਸਡ ਵੈਪਨ ਸੀ, ਕਈਆਂ ਨੂੰ ਲੱਗਦਾ ਸੀ ਕਿ ਜੀ ਸਾਡੇ ਕੋਲ, ਉਹਨਾਂ ਨੂੰ 2 ਦਿਨ ਪਹਿਲਾਂ ਤੱਕ ਆ ਕੇ ਜਿਹੜੇ ਹੈ ਪੁਲਿਸ ਵਾਲੇ ਉਹਨਾਂ ਨੇ ਜਮ੍ਹਾਂ ਕਰਵਾ ਲਏ। ਉਹਨੇ ਕਿਹਾ ਜੀ ਅਸੀਂ ਤੁਹਾਡੀ ਸੁਰੱਖਿਆ ਕਰਾਂਗੇ, ਇੱਥੇ ਲਾ ਐਂਡ ਆਰਡਰ ਦਾ ਜਾਂ ਦੂਜਾ ਮਤਲਬ। ਈਵਨ ਬੀਬੀ ਅਜੀਤ ਕੌਰ ਜਿਹੜੀ ਪੰਜਾਬੀ ਕਹਾਣੀਕਾਰ ਹੈ, ਉਹਨੇ ਲਿਖਿਆ ਵੀ 2 ਮਹੀਨੇ ਪਹਿਲਾਂ ਮੈਨੂੰ ਲੈਟਰ ਆਈ ਕਿ ਵੀ ਆਪਣੇ ਹਥਿਆਰ ਜਮ੍ਹਾਂ ਕਰਾ ਦਿਓ। ਯਾਨੀ ਜਦੋਂ ਹੁਣ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਕਿਵੇਂ ਇਹਨਾਂ ਨੇ ਪਲਾਨ ਕੀਤਾ ਸੀ, ਉਹ ਤਾਂ ਇੰਦਰਾ ਗਾਂਧੀ ਮਾਰੀ ਗਈ ਤਾਂ ਉਹਨਾਂ ਨੂੰ ਇੱਕਦਮ ਲਾਗੂ ਕਰਨਾ ਪਿਆ। ਔਰ ਆਲਰੇਡੀ ਉਹਨਾਂ ਨੇ 9 ਨਵੰਬਰ ਨੂੰ ਜਿਹੜਾ 1984 ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਉਸ ਦਿਨ ਭਾਰਤ ਦੀਆਂ ਬਾਕੀ ਸਟੇਟਾਂ ਦੇ ਗੁਰਦੁਆਰਿਆਂ ਤੇ ਘਰਾਂ ਤੇ ਸਿੱਖਾਂ ਦੇ ਹਮਲਾ ਕਰਨ ਦੀ ਪਲੈਨਿੰਗ ਸੀ। ਇਸ ਲਈ ਵੋਟਰ ਲਿਸਟਾਂ ਔਰ ਉਹ ਦੂਸਰੇ ਸਾਰੇ ਕੱਢ ਕੇ ਕਿ ਭਾਈ ਜੇ 6 ਮੰਜ਼ਲਾ ਦਿੱਲੀ ਦਾ ਘਰ ਹੈ, ਸਿੱਖ 4ਥੀ ਮੰਜ਼ਲ ਤੇ ਰਹਿੰਦੇ ਨੇ, ਕੌਣ ਕਿਰਾਏਦਾਰ ਹੈ, ਕੌਣ ਮਾਲਕ ਮਕਾਨ ਹੈ, ਇਹ ਸਾਰੇ ਉਹਨਾਂ ਦੇ ਕੋਲ ਵੇਰਵੇ ਸੀ। ਹਥਿਆਰ ਉਹਨਾਂ ਨੇ ਲੈ ਲਏ ਔਰ ਜਦੋਂ ਹਥਿਆਰ ਲੈ ਲੈਂਦੇ ਸੀ ਬਾਹਰ ਆ ਕੇ ਪੁਲਿਸੀਏ ਭੀੜ ਨੂੰ ਕਹਿੰਦੇ ਸੀ ਕਿ ਭਾਈ ਜਾਓ। ਹੁਣ ਨਤੀਜੇ ਦੇ ਤੌਰ ਤੇ ਉਦੋਂ 20 ਨਵੰਬਰ 84 ਚ ਜਿਵੇਂ ਹੁਣ ਇੰਦਰਪੁਰੀ ਦਿੱਲੀ ਦਾ ਇੱਕ ਇਲਾਕਾ ਹੈ, ਉਹਦੇ ਨੇੜੇ ਇੱਕ ਵੱਡਾ ਘਰ ਸੀ, ਉਹਦੇ 'ਚੋਂ ਚਾਵਲਾ ਕਰਕੇ ਇੱਕ ਫੈਮਿਲੀ ਰਹਿੰਦੇ ਸੀ, ਉਹਨਾਂ ਦੀ ਸਮਗਲਿੰਗ ਜਾਂ ਕਿਸੇ ਨਾਲ ਕੋਈ ਸੰਬੰਧ ਸੀ। ਹੁਣ ਉਹ ਜਦੋਂ ਭੀੜ ਉਸ ਮਹੱਲੇ ਦੇ ਵਿੱਚ ਆਈ ਇੰਦਰਪੁਰੀ, ਉਦੋਂ ਤੱਕ ਇੱਕ ਪੋਸ਼ ਏਰੀਆ ਬਣ ਚੁੱਕਾ ਸੀ,
ਤੇ ਉਹਨੇ ਆਪਣੀ ਜਿਹੜੀ ਹੈ ਰਫਲ ਦੇ ਨਾਲ ਉੱਤੋਂ ਜਦੋਂ ਨਿਸ਼ਾਨੇ ਸਿੱਧੇ ਸਾਧਨੇ ਸ਼ੁਰੂ ਕੀਤੇ, 2-3 ਬੁੜਕਾਏ ਔਰ ਬਾਕੀ ਜਿਹੜੇ ਨੇ ਭੱਜ ਗਏ ਔਰ ਸਾਰੀ ਆਬਾਦੀ ਬਚ ਗਈ। ਸੋ ਇਹ ਕਹਾਣੀ ਕਈ ਥਾਵਾਂ ਤੇ ਈਵਨ ਯੂਪੀ ਜਾਂ ਦੂਸਰੀਆਂ ਥਾਵਾਂ ਦੇ ਉੱਤੇ ਵੀ ਜਿੱਥੇ ਸਿੱਖ ਤਿਆਰ ਸੀ ਥੋੜੇ ਬਹੁਤ, ਜਾਂ ਜਿਨ੍ਹਾਂ ਦੇ ਕੋਲ ਵੈਸੇ ਵੀ ਜਿਹੜੇ ਕਿਰਸਾਨੀ ਨਾਲ ਸੰਬੰਧਿਤ ਹੁੰਦੇ ਨੇ ਉਹ ਥੋੜੇ ਬਹੁਤ ਆਪਣਾ ਰੱਖਦੇ ਹੀ ਨੇ, ਉਹਨੂੰ ਨਾ ਵੀ ਹਥਿਆਰ ਜਿਹੜਾ ਲਾਇਸੈਂਸੀ ਨਾ ਹੋਏ, ਦੂਜੇ ਉਹਨੂੰ ਕੱਟਾ ਕਹਿੰਦੇ ਨੇ, ਉਹ ਜਿਨ੍ਹਾਂ ਦੇ ਕੋਲ ਸੀ ਉੱਥੇ ਬਚਾਅ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਸਬਕ ਸੀ ਬਹੁਤਿਆਂ ਦੇ ਲਈ ਕਿ ਭਾਈ ਅਲਟੀਮੇਟਲੀ ਜਦੋਂ ਸਟੇਟ ਤੁਹਾਡੇ ਖਿਲਾਫ ਭੁਗਤ ਰਹੀ ਹੁੰਦੀ ਹੈ, ਤੁਹਾਨੂੰ ਆਪਣੇ ਆਪ ਨੂੰ ਖੁਦ ਡਿਫੈਂਡ ਕਰਨਾ ਪੈਂਦਾ। ਔਰ ਅਸੀਂ ਹੁਣ ਗੱਲ ਨੂੰਹ ਦੀ ਵਾਇਲੈਂਸ ਦੀ ਕਰ ਰਹੇ ਹਾਂ ਕਿ ਕਿਵੇਂ ਇਹੀ ਉਹ ਬੈਲਟ ਹੈ ਜਿੱਥੇ ਪਹਿਲੂ ਖਾਨ ਉਸ ਦੀ ਲਿੰਚਿੰਗ ਹੁੰਦੀ ਹੈ, ਫਿਰ ਇੱਕ ਲਿੰਚਿੰਗ ਹੁੰਦੀ ਹੈ, ਫਿਰ ਰਾਜਸਥਾਨ ਦੇ 2 ਮੁਸਲਮਾਨ ਨੌਜਵਾਨ ਜ਼ੁਨੈਦ ਔਰ ਦੂਸਰੇ ਜਿਉਂਦੇ ਸਾੜ ਤੇ ਜਾਂਦੇ ਨੇ। ਹੁਣ ਜਿਹੜੀ ਪਿਛਲੇ 2 ਹਫ਼ਤੇ ਤੋਂ ਵੀਡੀਓਜ਼ ਜਿਹੜੀਆਂ ਉੱਥੋਂ ਜਿਹੜੇ ਉਹਨਾਂ ਨੂੰ ਸਾੜਨ ਦੇ ਲਈ ਮੇਨ ਕਲਪਰੇਟ ਹੈ ਉਹ ਵੀਡੀਓ ਪਾ ਰਿਹਾ ਸੀ ਕਿ ਜੀ ਮੈਂ ਆ ਰਿਹਾ ਜੀ ਔਰ ਤੁਹਾਨੂੰ ਸਬਕ ਸਿਖਾਵਾਂਗੇ ਔਰ ਇਸ ਵਾਰੀ ਅਸੀਂ ਖਾਲੀ ਨਹੀਂ ਜਾਵਾਂਗੇ। ਔਰ ਆਧਾਰ ਉਹਨਾਂ ਨੇ ਇੱਕ ਉੱਥੇ ਨੂੰਹ ਦੇ ਵਿੱਚ ਕੋਈ ਮੰਦਿਰ ਹੈ ਜਿਹਦੇ 'ਚ ਕਦੇ ਵੀ ਪਹਿਲਾਂ 1 ਸਾਲ ਪਹਿਲਾਂ ਹੀ ਇਹਨਾਂ ਨੇ ਜਿਹੜੀ ਹੈ ਵੱਡੇ ਪੈਮਾਨੇ ਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਜਾਂ ਦੂਜੇ ਨੇ ਮਾਰਚ ਕੱਢਿਆ ਸੀ। ਇਸ ਵਾਰ ਉਹ ਪੂਰੀ ਤਿਆਰੀ ਦੇ ਨਾਲ, ਹਥਿਆਰਾਂ ਦੇ ਨਾਲ, ਧਮਕੀਆਂ ਦੇ ਨਾਲ, ਔਰ ਇਧਰ ਵੀ ਨੌਜਵਾਨਾਂ ਨੇ ਦੇਖ ਲਿਆ ਸੀ ਕਿ ਵੀ ਨਾ ਸਾਨੂੰ ਪਹਿਲਾਂ ਡਿਫੈਂਡ ਕੀਤਾ ਵੀ ਇਹ ਲਿੰਚਿੰਗਸ ਹੋ ਗਈਆਂ, ਦੋਸ਼ੀਆਂ ਨੂੰ ਜਿਹੜੇ ਨੇ ਉਹ ਸਜ਼ਾ ਦਾ ਕੀ ਦੇਣੀ ਹੈ। ਸੋ ਇਸ ਵਾਰ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਮਹੱਲਿਆਂ ਦੀ ਬਿਗਨਿੰਗ ਕੋਠਿਆਂ ਦੇ ਉੱਤੇ ਪੱਥਰ ਵੀ ਇਕੱਠੇ ਕੀਤੇ ਹੋਏ ਸੀ, ਕੋਈ ਹਥਿਆਰ ਵੀ ਉਹਨਾਂ ਨੇ ਕਿਤੋਂ, ਜਿਵੇਂ ਮੈਂ ਕਿਹਾ ਵੀ ਮੇਵਾਤੀ ਜਿਹੜੇ ਨੇ ਉਹਨਾਂ ਦੀ ਇੱਕ ਮਾਰਸ਼ਲ ਟ੍ਰੈਡੀਸ਼ਨ ਹੈ, ਬਹਾਦਰ ਲੋਕ ਨੇ, ਉਹਨਾਂ ਨੇ ਆਪਣਾ ਪ੍ਰਬੰਧ ਕੀਤਾ ਹੋਇਆ ਸੀ। ਸੋ ਇਹ ਔਰ ਪੁਲਿਸ ਐਜ਼ ਯੂਜੂਅਲ ਬੜੀ ਘੱਟ ਗਿਣਤੀ 'ਚ ਔਰ ਜਿਹੜੀ ਆਈ ਵੀ ਉਹਨੇ ਸ਼ੁਰੂ 'ਚ ਹੀ ਕਰਕੇ ਪਾਸੇ ਹੋ ਗਏ, ਭੀੜ ਨੂੰ ਜਦੋਂ ਛੱਡਿਆ। ਜਦੋਂ ਉਹਨਾਂ ਦੇ ਮਹੱਲੇ ਦੇ ਜਾਂ ਜਿੱਥੇ ਹਮਲਾ ਉਹਨਾਂ ਨੇ ਕੀਤਾ ਨੇੜੇ ਆਏ ਤੇ ਉਹ ਜਦੋਂ ਨਿਕਲੇ ਫਿਰ ਤਾਂ ਇਹ ਆਪਣੀਆਂ ਗੱਡੀਆਂ ਵੀ ਛੱਡ ਕੇ ਦੌੜੇ ਤੇ ਜੁੱਤੀਆਂ ਵੀ ਛੱਡ ਕੇ ਦੌੜੇ ਤੇ ਧੋਤੀਆਂ ਵੀ ਇਹਨਾਂ ਦੀਆਂ ਖੁੱਲ ਗਈਆਂ, ਫਿਰ ਤਾਂ ਲੱਭੇ ਨਹੀਂ, ਜਿੱਧਰ ਨੂੰ ਵੀ ਮੂੰਹ ਹੋਇਆ ਉਧਰ ਨੂੰ ਉਹ ਸਾਰੇ ਪੀਰੀਅਡ ਦੇ ਵਿੱਚ। ਔਰ ਹੁਣ ਜਿਵੇਂ ਅਸੀਂ ਕਿਹਾ ਵੀ ਜੇ FIRs 92 ਹੋ ਗਈਆਂ ਜਾਂ ਦੂਜੀਆਂ 150 ਤੋਂ ਜ਼ਿਆਦਾ ਮੁਸਲਮਾਨ ਨੌਜਵਾਨ ਫੜੇ ਹੋਏ ਨੇ ਜਾਂ ਦੂਜੇ, ਇਹ ਹੋਏਗਾ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਇਹ ਇੱਕ ਹੁਣ ਭਾਰਤ ਦੇ ਵਿੱਚ ਗੁਜਰਾਤ 'ਚ ਕੀ ਹੋਇਆ 2002 'ਚ ਮੁਸਲਮਾਨਾਂ ਨਾਲ, ਯੂਪੀ ਦੇ ਵਿੱਚ ਜਿੱਥੇ 16-17% ਉਹਨਾਂ ਦੀ ਪੋਪੂਲੇਸ਼ਨ ਹੈ, ਕੀ ਹੋ ਰਿਹਾ, ਕਦੇ ਬੁਲਡੋਜ਼ਰ ਆ ਕੇ ਘਰ ਢਾ ਰਿਹਾ, ਕਦੇ ਦੂਜੇ ਕਰ ਰਿਹਾ। ਕਿਤੇ ਵੀ ਅਦਰ ਦੈਨ ਕਸ਼ਮੀਰ ਜਿੱਥੇ ਕਸ਼ਮੀਰੀ ਮੁਸਲਮਾਨ ਜਿਹੜੇ ਨੇ ਉਹ ਜਵਾਬੀ ਕਾਰਵਾਈ ਕਰਦੇ ਨੇ, ਕਿਤੇ ਵੀ ਭਾਰਤ ਦੇ ਵਿੱਚ ਰੈਜ਼ਿਸਟੈਂਸ ਨਾਂ ਦੀ ਚੀਜ਼ ਨਹੀਂ ਸੀ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ। ਸ਼ਿਕਾਇਤ ਜ਼ਰੂਰ ਹੈ ਕਿ ਭਾਈ ਕਾਨੂੰਨ ਨਹੀਂ ਹੈ, ਇਨਸਾਫ ਨਹੀਂ ਹੈ, ਦੂਜਾ ਨਹੀਂ ਹੈ। ਹੁਣ ਇਹ ਜਿਹੜਾ ਮੇਵਾਤੀ ਮੁਸਲਮਾਨਾਂ ਨੇ ਜਿਵੇਂ ਜਿਸ ਅੰਦਾਜ਼ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕੀਤਾ, ਇਹ ਜੇ ਇੱਕ ਪੈਟਰਨ ਬਣ ਜਾਏ ਕਿ ਵੀ ਬਾਕੀਆਂ ਨੂੰ ਵੀ ਇਹ ਲੱਗਣ ਲੱਗ ਜਾਏ ਕਿ ਵੀ ਨਹੀਂ ਅਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ, ਫਿਰ ਸਟੇਟ ਦੀ ਵੀ ਹੋਸ਼ ਟਿਕਾਣੇ ਆ ਜਾਏਗੀ। ਤੁਸੀਂ ਇਹ ਠੀਕ ਹੈ ਵੀ ਉਹਨੂੰ ਤੁਸੀਂ ਕੱਲ ਨੂੰ ਕੋਈ ਸਿਵਲ ਵਾਰ ਕਹਿ ਦੇ ਕੋਈ ਦੂਜੇ, ਪਰ ਜੇ ਹੁਣ ਤੁਹਾਡੇ ਘਰ ਦੇ ਉੱਤੇ ਕੋਈ ਚੜ੍ਹ ਕੇ ਆਉਂਦਾ ਤੇ ਉਹ ਤਾਂ ਦੁਨੀਆ ਦਾ ਹਰ ਕਾਨੂੰਨ ਤੁਹਾਨੂੰ ਇਹ ਹੱਕ ਦਿੰਦਾ ਹੈ ਬਿਲਕੁਲ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ। ਔਰ ਇਹ ਜਿਸ ਅੰਦਾਜ਼ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹਿੰਦੂ ਤਵੀਆਂ ਦੀ, ਹਥਿਆਰ ਇਹਨਾਂ ਦੇ, ਹੁਣ ਮਨੀਪੁਰ ਦੀ ਅਸੀਂ ਗੱਲ ਕਰੀਏ, ਅੱਜ ਹੀ ਇੱਕ ਪ੍ਰੋਮੀਨੈਂਟ ਪੱਤਰਕਾਰ ਬਿਆਨ ਕਰ ਰਿਹਾ ਸੀ ਕਿ ਵੀ ਜਿਹੜੇ ਪੁਲਿਸ ਦੀ ਆਰਮਰੀ ਚੋਂ ਹਥਿਆਰ ਚੋਰੀ ਹੋਏ, ਚੋਰੀ ਨਹੀਂ ਹੋਏ, ਲੁੱਟੇ ਵੀ ਨਹੀਂ ਗਏ, ਲੁਟਾਏ ਗਏ। ਮਨੀਪੁਰ ਦੀ ਹਿੰਦੂ ਤਵੀ ਹਕੂਮਤ ਹੈ, ਮਾਈਤਾਈ ਹਿੰਦੂ ਗਰੁੱਪ ਦੀ, 5000 ਵੈਪਨ, ਔਰ ਮੈਨੂੰ ਸੀ ਵੀ ਸ਼ਾਇਦ ਬੰਦੂਕਾਂ ਮਦਾਕਾਂ ਹੋਣੀਆਂ। ਜੋ ਜਦੋਂ ਡੀਟੇਲ ਪੜ੍ਹ ਰਹੇ ਸੀ ਕਿੰਨੀਆਂ ਲਾਈਟ ਮਸ਼ੀਨ ਗਨਸ, ਕਾਰਬਾਈਨਸ, SLRs ਔਰ ਪਤਾ ਨਹੀਂ ਕਿੰਨੇ ਹਜ਼ਾਰ ਗੋਲੀਆਂ ਹਰ ਇੱਕ ਦੀਆਂ, ਔਰ ਉਹ ਸਾਰੀਆਂ ਮਾਈਤਾਈ ਹਿੰਦੂਆਂ ਦੇ ਹੱਥ ਦੇ ਵਿੱਚ। ਉਹਨੇ ਕਿਹਾ ਕਿ ਭਾਈ ਇੰਨਾ ਤਾਂ ਕਦੇ ਕਸ਼ਮੀਰ ਦੇ, ਉਹਨੇ ਕਿਹਾ ਕਸ਼ਮੀਰ 'ਚ ਵੀ ਮਿਲੀਟੈਂਸੀ ਹੈ, ਵੱਧ ਤੋਂ ਵੱਧ 300 ਦੇ ਕਰੀਬ ਗਨਸ ਹੋਣਗੀਆਂ ਮੈਕਸਿਮਮ, ਉਹ ਵੀ ਪਿਸਤੌਲ ਜਾਂ ਦੂਜੇ ਨੇ, ਉਸ ਤੋਂ ਬਿਯੋਂਡ ਨਹੀਂ ਹੈ। ਹੁਣ ਉੱਥੇ ਉਹਨਾਂ ਦੇ ਹੱਥ ਦੇ ਵਿੱਚ ਹਿੰਦੂ ਤਵੀਆਂ ਦੇ ਲਾਈਟ ਮਸ਼ੀਨ ਗਨਾਂ ਵੀ, AK-47 ਵੀ, SLR ਵੀ। ਹੁਣ ਜੇ ਉਹਨਾਂ ਨੂੰ ਤੁਸੀਂ ਟ੍ਰੇਨਡ ਕਰ ਦਿੱਤਾ ਵੀ ਜਾਓ, ਉਹ ਖੁੱਲ੍ਹੇਆਮ ਜਿਵੇਂ ਉਹਨਾਂ ਨੇ ਜਾ ਕੇ ਫਿਰ ਜੋ ਬੀਬੀਆਂ ਨਾਲ ਕੀਤਾ, ਜੋ ਕਤਲੇ-ਗਾਰਤ ਕੀਤਾ, ਜੋ ਦੂਜਾ ਕੀਤਾ, ਫਿਰ ਇਹੀ ਨਹੀਂ ਹੈ ਵੀ ਇਹ ਇੱਕ ਥਾਂ ਤੇ ਮਹਿਦੂਦ ਹੈ।
ਹੁਣ ਖਬਰ ਜਿਹੜੀ 2 ਦਿਨ ਪੁਰਾਣੀ ਹੈ ਕਿ ਭਾਈ ਕਿਵੇਂ ਇੱਕ ਵੀਡੀਓ ਸਾਹਮਣੇ ਆਈ ਕਿ ਆਸਾਮ ਦੇ ਵਿੱਚ ਗੁਹਾਟੀ 'ਚ ਬਜਰੰਗ ਦਲ ਵਾਲਿਆਂ ਨੇ ਜਿਹੜਾ ਇੱਕ ਪੂਰਾ ਆਰਮਸ ਟ੍ਰੇਨਿੰਗ ਕੋਰਸ ਜਿਹੜਾ ਯੰਗਸਟਰਸ ਦੇ ਲਈ ਸਕੂਲ ਦੇ ਵਿੱਚ ਕੀਤਾ। 100 ਦੇ ਕਰੀਬ ਹਿੰਦੂ ਨੌਜਵਾਨ 3 ਦਿਨਾਂ ਕੈਂਪ ਸੀ ਅਸਾਮ ਦੇ ਦਾਰੰਗ ਡਿਸਟ੍ਰਿਕਟ ਦੇ ਵਿੱਚ, ਥਰਸਡੇ ਤੋਂ ਸੈਟਰਡੇ ਤੱਕ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਵੀ ਕੋਈ ਪਰਮਿਸ਼ਨ ਨਹੀਂ ਸੀ, ਉਹਦੀ ਵੀਡੀਓ ਸਰਕੂਲੇਟ ਹੋ ਰਹੀ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਸੈਕਸ਼ਨਸ ਆਫ ਲਾ ਲਾ ਕੇ ਗ੍ਰਿਫਤਾਰੀਆਂ ਕਰਾਂਗੇ, ਔਰ ਉਹਨਾਂ ਨੇ ਕਿਹਾ ਕੋਈ ਪਰਮਿਸ਼ਨ ਨਹੀਂ ਸੀ। ਔਰ ਇਹਦੇ ਬਾਵਜੂਦ ਜਿਹੜੇ ਹਥਿਆਰਾਂ ਦੀ ਰਾਸ਼ਟਰੀ ਬਜਰੰਗ ਦਲ ਸੋਰਸ ਉਹਨਾਂ ਨੇ ਐਡਮਿਟ ਕੀਤਾ ਕਿ ਅਸੀਂ ਉੱਥੇ ਆਰਮਸ ਟ੍ਰੇਨਿੰਗ ਦਿੱਤੀ ਹੈ। ਦਾ ਟ੍ਰੇਨਿੰਗ ਵਾਸ ਪ੍ਰੋਵਾਈਡਡ ਟੂ ਦਾ ਯੂਥ ਟੂ ਮੇਕ them more confident so that they can face unwanted situation if any। ਉਹਨੇ ਕਿਹਾ ਜੀ ਅਸੀਂ ਉਹਨਾਂ ਨੂੰ ਇਸ ਲਈ ਟ੍ਰੇਨਿੰਗ ਦੇ ਰਹੇ ਹਾਂ ਹਥਿਆਰਾਂ ਦੇ ਬਜਰੰਗ ਦਲ ਕਿ ਉਹ ਕੋਈ ਵੀ ਸਿਚੁਏਸ਼ਨ ਨੂੰ ਫੇਸ ਕਰ ਸਕਣ। ਔਰ ਜਿਹੜਾ ਹਥਿਆਰਾਂ ਨਾਲ ਟ੍ਰੇਨਿੰਗ ਦਿੱਤੀ ਗਈ ਉਹ ਵੀ ਇਲੀਗਲ, ਪਰਮਿਸ਼ਨ ਵੀ ਨਹੀਂ। ਹਰ ਸਕੂਲ ਕੈਂਪਸ ਦੇ ਵਿੱਚ 100 ਨੌਜਵਾਨ ਟ੍ਰੇਨਡ ਕੀਤੇ ਜਾ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੇਰੀਅਸ ਸਬਜੈਕਟਸ ਵੀ ਉਹਨਾਂ ਨੂੰ ਸਮਝਾਏ ਗਏ ਔਰ ਨਿਸ਼ਾਨੇਬਾਜ਼ੀ ਔਰ ਇਹ ਆਰਮਸ ਦੀ ਸਾਰੀ ਟ੍ਰੇਨਿੰਗ ਦਿੱਤੀ ਗਈ। ਇਸ ਦੇ ਉੱਤੇ ਕਾਫੀ ਰੌਲਾ ਪਿਆ ਹੋਇਆ। ਪਰ ਕਹਿਣ ਵਾਲੀ ਗੱਲ ਇਹ ਹੈ ਕਿ ਵੀ RSS ਦੇ ਜਿੰਨੇ ਵੀ ਬਜਰੰਗ ਦਲ ਜਾਂ ਵਿਸ਼ਵ ਹਿੰਦੂ ਪਰਿਸ਼ਦ ਜਾਂ ਦੂਜੇ ਆਰਗਨ ਨੇ ਇਹ ਗ੍ਰਾਸ ਰੂਟ ਲੈਵਲ ਦੇ ਉੱਤੇ ਇਕੱਲਾ ਇਹੀ ਨਹੀਂ ਵੀ ਟ੍ਰੇਨਿੰਗ ਦਿੰਦੇ ਨੇ। ਦੁਸਹਿਰੇ ਦੇ ਮੌਕੇ ਤੇ ਅਸੀਂ ਈਵਨ ਪੰਜਾਬ 'ਚ ਵੀ ਦੇਖਿਆ ਕਿ ਕਿਵੇਂ ਨਜਾਇਜ਼ ਹਥਿਆਰਾਂ ਦੇ ਨਾਲ ਉਹਨਾਂ ਨੇ ਮਾਰਚ ਕੀਤੇ। ਹੁਣ ਬਹੁਤ ਵਾਰੇ ਪੁੱਛਿਆ ਜਾਂਦਾ ਹੈ ਕਿ ਜੀ ਉੱਥੇ ਜੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਤਹਿਰੀਕ ਚੱਲਦੀ ਹੈ, ਕੁਝ ਹੋਰ ਹੁੰਦਾ ਹੈ, ਤੇ ਜਿਹੜੇ ਬਾਹਰਲੇ ਸੂਬਿਆਂ 'ਚ ਬੈਠੇ ਸਿੱਖ ਨੇ ਉਹ ਅਸੁਰੱਖਿਅਤ ਹੋ ਜਾਂਦੇ ਨੇ, ਉਹਨਾਂ ਦਾ ਕੀ ਹੈ? ਸੋ ਅਸੀਂ ਸਮਝਦੇ ਹਾਂ ਕਿ ਵੀ ਉਹ ਖਾਲਿਸਤਾਨ ਦੀ ਤਹਿਰੀਕ ਉੱਥੇ ਹੋਏ ਨਾ ਹੋਏ, ਉਹ ਸਿਟਿੰਗ ਡਕਸ ਹੀ ਰਹਿਣਗੇ ਜੇ ਉਹ ਆਪਣੇ ਆਪ ਨੂੰ ਤਿਆਰ ਕਰਕੇ ਨਾ ਰੱਖਣ। ਸੋ ਮੈਂ ਇਸ ਨੂੰ ਇੱਕ ਪੋਜ਼ਿਟਿਵ ਦੇਖਦਾ ਜਿਹੜਾ ਰਿਸਪੌਂਸ ਹੈ ਮੇਵਾਤੀ ਮੁਸਲਮਾਨਾਂ ਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਵੀ ਕੀਤਾ ਔਰ ਉਹਨਾਂ ਦੇ ਨਾਲ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਜਿਵੇਂ ਜਾਟ ਭਾਈਚਾਰਾ ਔਰ ਸਿੱਖ ਕੌਮ ਉਹਨਾਂ ਦੇ ਨਾਲ ਖਲੋਤੀ ਹੈ, ਉਸ ਤੋਂ ਇਹ ਵੀ ਹੋ ਗਿਆ ਵੀ ਪਹਿਲਾਂ ਆਪਣੇ ਆਪ ਨੂੰ ਡਿਫੈਂਡ ਕਰੋ, ਸਿਟਿੰਗ ਡਕਸ ਨਾ ਬਣੋ। ਬਟ ਐਟ ਦਾ ਸੇਮ ਟਾਈਮ ਜਿਹੜੇ ਲਾਈਕ ਮਾਈਂਡਡ ਲੋਕ ਨੇ, ਇਨਸਾਫ ਪਸੰਦ ਲੋਕ ਨੇ, ਜਿਹੜੇ ਸਮਝਦੇ ਨੇ ਕਿ ਵੀ ਇਹ ਜਿਹੜੇ ਫਿਰਕੂਪਣ ਹੈ ਇਹਦੇ ਥੱਲੇ ਪੋਲਰਾਈਜੇਸ਼ਨ ਕਰਕੇ ਕਿਵੇਂ ਆਪਣਾ ਉੱਲੂ ਸਿੱਧਾ ਕਰ ਰਹੇ ਨੇ ਹਿੰਦੂਤਵੀ ਔਰ RSS ਆਪਣੇ ਏਜੰਡੇ ਲਈ ਉਹਨਾਂ ਗਰੀਬ ਮਿਡਲ ਕਲਾਸ ਹਿੰਦੂਆਂ ਦੇ ਮੁੰਡਿਆਂ ਨੂੰ ਵਰਤ ਰਹੇ ਨੇ। ਬੀਬੀਆਂ ਨੂੰ ਵੀ ਟ੍ਰੇਨਿੰਗ ਉਸ ਕਿਸਮ ਦੀ ਜਿਹੜੀ ਹੈ ਉੱਦਾਂ ਦੀਆਂ ਹੀ ਉਹ ਭਗਵਾਧਾਰੀ ਜਿਹੜੀਆਂ ਨੇ ਭੜਕਾਊ ਬਿਆਨ ਦੇਣ ਵਾਲੀਆਂ, ਕੋਈ ਰਤੰਬਰਾ ਤੇ ਕੋਈ ਸਾਧਵੀ ਤੇ ਕੋਈ ਫਲਾਣਾ ਇਸ ਕਿਸਮ ਦੇ ਨੇ। ਸੋ ਇਹ ਇੱਕ ਬਹੁਤ ਪੋਜ਼ਿਟਿਵ ਪਾਰਟ ਹੈ। ਉਹਨਾਂ ਨੇ ਮੇਵਾਤੀ ਮੁਸਲਮਾਨਾਂ ਨੇ ਰਾਹ ਦੱਸਿਆ ਕਿ ਵੀ ਤੁਸੀਂ ਨਾ ਸਿਕਿਉਰਿਟੀ ਦਸਤਿਆਂ ਦੇ ਉੱਤੇ ਰਿਲਾਈ ਕਰੋ, ਨਾ ਕਿਸੇ ਬਾਅਦ ਜੋ ਹੋਏਗਾ ਦੇਖਿਆ ਜਾਏਗਾ, ਪਰ ਆਪਣੇ ਆਪ ਨੂੰ ਡਿਫੈਂਡ ਕਰੋ। ਇਹੀ ਸਿੱਖਾਂ ਦੇ ਲਈ ਵੀ ਮੈਸੇਜ ਹੈ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।